ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਖ ਕਰਕੇ ਪੰਜਾਬ ਦੀ ਸਿਆਸਤ ਦਾ। ਕਹਿੰਦੇ ਕਿ ਇਸ ਵੇਲੇ 12-13 ਤੋਂ 2 ਦਰਜਨ ਤੋਂ ਜ਼ਿਆਦਾ ਕਹਿ ਦਿੰਦੇ ਆਪਾਂ, 2 ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕ ਨੇ, ਦਰਜਨ ਦੇ ਕਰੀਬ ਤਾਂ ਮੰਤਰੀ ਨੇ, ਤੇ ਉਹ ਮੰਤਰੀ ਵੀ ਵਿਧਾਇਕ ਨੇ, ਜਿਹੜੇ ਇਸ ਵੇਲੇ ਵਿਜੀਲੈਂਸ ਨੇ ਜਿਨ੍ਹਾਂ ਨੂੰ ਵਾਹਣੀ ਪਾਇਆ ਹੋਇਆ। ਵੈਸੇ ਦੀ ਇੱਕ ਵਾਰ 2 ਵਾਰੀ ਨੰਬਰ ਲੱਗ ਗਿਆ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ। ਹੁਣ ਕਾਂਗਰਸੀ ਗਿਲਾ ਕਰਦੇ ਸੀਗੇ, ਕਹਿੰਦੇ ਕਾਲੀਆਂ ਨੇ ਕੋਈ ਨਿਗਾਹ ਨਹੀਂ ਕਰਦਾ। ਉਧਰ ਇੱਕ ਸੰਜਾਈ ਘੁਟਾਲੇ ਦੀ ਜਾਂਚ ਚੱਲਦੀ ਹੈ, ਸ਼ਰਨਜੀਤ ਢਿੱਲੋਂ ਤੇ ਜਨਮੇਜਾ ਸੇਖੋਂ ਤੋਂ ਬਿਨਾਂ ਹੋਰ ਕਿਸੇ ਦਾ ਨਾਂ ਹੀ ਨਹੀਂ ਲੈਂਦੇ। ਇੱਧਰ ਕਦੇ ਗੁਰਪ੍ਰੀਤ ਕਾਂਗੜ ਨੂੰ ਨਹੀਂ ਜਹਾਜ਼ ਦੀ ਬਾਰੀ ਫੜਨ ਦਿੱਤੀ ਜਾਂਦੀ, ਕਦੇ ਬਲਬੀਰ ਸਿੱਧੂ ਨੂੰ, ਹਾਲਾਂਕਿ ਵਿੱਚੋਂ ਕਈ ਭਾਜਪਾਈ ਹੋ ਚੁੱਕੇ ਆ, ਆਪਾਂ ਸਾਫ਼ ਕਰ ਦੇਈਏ, ਤੇ ਕਦੇ ਕਿੱਕੀ ਢਿੱਲੋਂ ਦੀ ਜ਼ਮਾਨਤ ਨਹੀਂ ਹੁੰਦੀ, ਤੇ ਭਾਰਤ ਭੂਸ਼ਣ ਆਸ਼ੂ ਤੇ ਸੰਗਤ ਸਿੰਘ ਗਿੱਲ ਜੀਆਂ ਤੋਂ ਲੈ ਕੇ ਤੇ ਹੋਰ ਜਿਹੜੇ ਨਾਂ ਨੇ ਉਹ ਤਾਂ ਆਪਾਂ ਲਗਾਤਾਰ ਸੁਰਖੀਆਂ ਦੇ ਵਿੱਚ ਵੇਖੇ ਹੀ ਹੈ। ਸੁਣਨ ਦੇ ਵਿੱਚ ਆ ਰਿਹਾ ਸ਼ਰਮਾ ਜੀ ਕਿ ਵਿਜੀਲੈਂਸ ਦੀ ਨਜ਼ਰ ਦੇ ਵਿੱਚ ਹੁਣ ਅਕਾਲੀ ਮੰਤਰੀ ਤੇ ਐਮਐਲਏ ਵੀ ਰਡਾਰ ਤੇ ਆ ਗਏ, ਉਹ ਵੀ ਨਜ਼ਰ ਦੇ ਵਿੱਚ ਆ ਗਏ। ਬਿਲਕੁਲ ਜੀ, ਇਹ ਹੋ ਸਕਦਾ ਕਿ ਆਮ ਆਦਮੀ ਪਾਰਟੀ ਨੇ ਕੋਈ ਮਤਲਬ ਸ਼ਡਿਊਲ ਤੈਅ ਕੀਤਾ ਹੋਵੇ ਕਿ ਕਦੋਂ ਕਦੋਂ ਕਿਹੜੇ ਪਹਿਲਾਂ ਕਾਂਗਰਸੀ ਕਿਹੜੇ ਰਗੜਨੇ ਨੇ, ਫਿਰ ਜਿਹੜੇ ਬੀਜੇਪੀ 'ਚ ਗਏ ਨੇ ਉਹਨਾਂ ਦੀ ਵਾਰੀ ਆਉਣੀ ਹੈ, ਪਰ ਫਿਰ ਹੁਣ ਮਤਲਬ ਜਿਹੜੇ ਅਕਾਲੀ ਨੇ ਉਹਨਾਂ ਦੀ ਵਾਰੀ ਆਉਣੀ ਹੈ। ਕੀ ਇਹ ਸਿਆਸੀ ਤੌਰ ਤੇ ਕੋਈ ਵਰਗ ਵੰਡ ਕੀਤੀ ਆ, ਜਾਂ ਮਤਲਬ ਕਿ ਸਾਰੇ ਫੜੇ ਜਾਣਗੇ ਜਿਨ੍ਹਾਂ ਨੇ ਜੋ ਕਰਮ ਕੀਤੇ ਨੇ, ਇਹ ਉਸ ਲੜੀ ਤਹਿਤ ਅੱਗੇ ਵਧਿਆ ਜਾ ਰਿਹਾ। ਵੈਸੇ ਤਾਂ ਪੰਜਾਬ ਨੂੰ ਸਿਆਸਤ ਨੇ ਹੀ ਤਬਾਹ ਕੀਤਾ, ਵੈਸੇ ਤਾਂ ਪੰਜਾਬ ਨੂੰ ਇਹਨਾਂ ਸਿਆਸੀ ਦਲਾਂ ਦੀਆਂ ਮਤਲਬ ਕਿ ਕਰਨੀਆਂ ਦਾ ਹੀ ਫਲ ਭੋਗਣਾ ਪੈ ਰਿਹਾ। ਚਾਹੇ ਉਹ ਤੁਸੀਂ ਮਤਲਬ 47 ਤੋਂ ਲੈ ਕੇ ਹੁਣ 23 ਤੱਕ ਵਾਲੇ ਕਿਸੇ ਦੌਰ ਚ ਝਾਤ ਮਾਰ ਲਓ, ਸਾਡੇ ਹੀ ਲੋਕਾਂ ਨੇ ਜਾ ਕੇ ਕੇਂਦਰ ਮੂਹਰੇ ਮਤਲਬ ਕਿ ਆਪਣੇ ਵੱਲੋਂ ਆਪ ਹੀ ਅਸੀਂ ਆਪਣਾ ਪੱਖ ਇਹ ਜਿਹਾ ਰੱਖਿਆ ਕਿ ਸਾਡੇ ਤੇ ਹਮਲੇ ਹੋਣ ਚਾਹੇ ਕੁਛ ਹੋਣ, ਅਸੀਂ ਉਹ ਸਾਡੇ ਸਿਆਸਤ ਲੀਡਰ ਹੀ ਦੋਗਲਿਆਂ ਦਾ ਨਤੀਜੇ ਚੋਂ ਨਿਕਲ ਕੇ ਆਏ ਸੀ। ਪਰ ਇਹ ਸਭ ਦੇ ਵਰਤਾਰੇ ਤੋਂ ਬਾਅਦ ਲੋਕਾਂ ਨੇ ਇਸੇ ਤਪੇ ਹੋਏ ਸਿਸਟਮ ਚੋਂ ਇਹਨਾਂ ਦੇ 92 ਰਤਨ ਚੁਣ ਕੇ ਭੇਜੇ, ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਆਹ ਰਤਨ ਬੈਠੇ ਆ ਸਾਡੇ, ਹਨਾ ਹੀਰੇ ਦੱਸਦੇ ਆ ਜਿਨ੍ਹਾਂ ਨੂੰ। ਸੋ 92 ਰਤਨ ਤੋਂ ਬਾਅਦ ਤਾਂ ਲਗਾਤਾਰ ਅਗਲੇ ਕਹਿੰਦੇ ਕਿ ਅੱਛਾ ਜੀ, ਇਹ ਤਾਂ ਸਾਨੂੰ ਇਹੀ ਨਹੀਂ ਸਮਝ ਆ ਰਿਹਾ ਕਿ ਉਹ ਤੁਸੀਂ ਕਿਸੇ ਮਤਲਬ ਵਿਆਹ ਢਾਬੇ ਸ਼ਾਦੀ 'ਚ ਜਾਓ ਨਾ ਅੱਜ ਕੱਲ, ਤਾਂ ਉੱਥੇ ਹੁੰਦਾ ਕਿ ਯਾਰ ਐਂ ਕਰੋ ਮਿਕਸ ਵੈਜੀਟੇਬਲ ਖਾ ਲਓ, ਤੇ ਉਹ ਮਿਕਸ ਵੈਜੀਟੇਬਲ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਕਿ ਗੋਭੀ ਤਾਜ਼ੀ ਹੈ ਕਿ ਬਾਸੀ ਆ, ਹੈਨਾ, ਬਾਕੀ ਸਬਜ਼ੀਆਂ ਦਾ ਬਚਿਆ ਖੁਚਿਆ ਪਾਇਆ ਕਿ ਸਪੈਸ਼ਲ ਕੱਟ ਕੇ ਬਣਾਇਆ ਕੁਛ। ਸੋ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਹਾਲ ਉਹ ਹੋ ਗਿਆ ਕਿ ਨਾ ਇਹ ਅਕਾਲੀਆਂ ਵਰਗੇ ਨੇ, ਨਾ ਇਹ ਕਾਂਗਰਸੀਆਂ ਵਰਗੇ ਨੇ, ਨਾ ਇਹ ਬੀਜੇਪੀ ਵਰਗੇ ਨੇ, ਇਹ ਰਲਗੋਬਾ ਹੋ ਗਏ ਤੇ ਨਵੇਂ ਕਾਂਡ ਰੋਜ਼ ਸਾਹਮਣੇ ਆਈ ਜਾਂਦੇ ਨੇ ਇਹਨਾਂ ਦੇ। ਤੇ ਇਸ ਲਈ ਲੋਕ ਇਹ ਸਭ ਦੇ ਵਿੱਚ ਦੇਖ ਰਹੇ ਸੀਗੇ ਕਿ ਠੀਕ ਆ ਭਾਈ, ਚੱਲ ਚਾਹੇ ਸੱਚਾ ਝੂਠਾ ਤੁਹਾਡਾ ਕੋਈ ਨਾ ਕੋਈ ਚਰਚਾ ਤਾਂ ਰਹਿੰਦਾ, ਤੇ ਠੀਕ ਹੈ ਤੁਸੀਂ ਕਾਂਗਰਸੀਆਂ ਤੇ ਵੀ ਕਾਰਵਾਈ ਕੀਤੀ ਹੈ, ਇੱਕਾ ਦੁੱਕਾ ਤੁਸੀਂ ਬੀਜੇਪੀ ਕਰਨੇ ਗਏ ਹੋਏ ਵੀ ਬੁਲਾਏ ਨੇ, ਪਰ ਉਹ ਡਰ ਕੇ ਜੇ ਬੁਲਾਏ ਲੱਗਦੇ ਨੇ, ਜੇ ਉਹਨਾਂ ਤੇ ਵੀ ਐਕਸ਼ਨ ਨਹੀਂ ਥੋੜਾ ਦਿਖਦਾ। ਸੋ ਫਿਰ ਇਹ ਨਾ ਚਲੋ ਤੁਸੀਂ ਕਿ ਅਕਾਲੀਆਂ ਦਾ ਨਾਂ ਹੀ ਆਊਗਾ ਕਿ ਕਾਰਵਾਈ ਵੀ ਹੋਊਗੀ। ਸੋ ਹੁਣ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਵਿਜੀਲੈਂਸ ਨੇ ਬਕਾਇਦਾ ਉਹਨਾਂ ਦੀਆਂ ਫਾਈਲਾਂ ਉੱਪਰ ਰੱਖ ਲਈਆਂ, ਬਕਾਇਦਾ ਉਹ ਦਰਾਜਾਂ ਚੋਂ ਬਾਹਰ ਆ ਗਈਆਂ, ਬਕਾਇਦਾ ਉਹਦੇ ਪੰਨੇ ਝਾੜ ਲਏ ਨੇ, ਕੁਝ ਫਾਈਲਾਂ ਦੇ ਫੋਟੋ ਸਟੇਟਾਂ ਕਰਾ ਕੇ ਸੈੱਟ ਬਣਾ ਲਏ ਨੇ, ਤੇ ਇਲਾਕਾ ਵਾਈਜ਼ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਕਿ ਇਸ ਫਾਈਲ ਤੇ ਤੈਅ ਕੰਮ ਕਰਨਾ, ਇਸ ਤੇ ਤੈਅ ਕਰਨਾ। ਉਹ ਡਾਟਾ ਖਾਸਿਆਂ ਦਾ ਇਕੱਠਾ ਗਿਆ, 1 ਦਾ 2 ਦਾ ਨਹੀਂ, ਪਤਾ ਲੱਗ ਰਿਹਾ ਕਿ 6 ਅਕਾਲੀ ਲੀਡਰ ਨੇ ਜਿਨ੍ਹਾਂ ਦੇ ਖਿਲਾਫ ਆਉਣ ਵਾਲੇ ਦਿਨਾਂ 'ਚ ਕਾਰਵਾਈ ਸ਼ੁਰੂ ਹੋਣੀ ਹੈ, ਔਰ ਉਹਦੇ ਵਿੱਚੋਂ ਬਕਾਇਦਾ ਤੌਰ ਦੇ ਉੱਤੇ 2 ਮੰਤਰੀ ਜਿਨ੍ਹਾਂ ਦਾ ਨਾਂ ਤੁਸੀਂ ਪਹਿਲਾਂ ਲੈ ਚੁੱਕੇ ਹੋ, 2 ਉਹੀ ਨੇ ਅਜੇ ਤੱਕ। ਉਹ ਤੋਂ ਬਿਨਾਂ ਜਿਹੜੇ 4 ਨੇ ਉਹਨਾਂ ਚੋਂ ਵੀ ਮੰਨਿਆ ਜਾ ਰਿਹਾ ਕਿ 1 ਜਾਂ 2 ਮੰਤਰੀ ਨੇ ਤੇ 2 ਐਮਐਲਏ ਨੇ, ਜਾਂ 3 ਐਮਐਲਏ ਨੇ, 1 ਮੰਤਰੀ ਹੈ ਕੋਈ ਪਹਿਲਾਂ। ਸੋ ਇਸ ਲਈ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਢਿੱਲੋਂ ਹੋਰੀ ਤਾਂ ਰਡਾਰ ਤੇ ਹੈਗੀ ਸੀ, ਉਹਨਾਂ ਦਾ ਆਮਦਨ ਤੋਂ ਵੱਧ ਵਾਲਾ ਮਾਮਲਾ, ਉਹਨਾਂ ਦੇ ਵਿਭਾਗਿਆ ਵਾਲਾ ਮਾਮਲਾ, ਉਹ ਸਾਰਾ ਖਰੜਾ ਤਿਆਰ ਹੈ। ਉਹ ਤੋਂ ਬਿਨਾਂ 4 ਹੋਰ ਅਕਾਲੀ ਲੀਡਰਾਂ ਦਾ ਖਾਕਾ ਤਿਆਰ ਹੋ ਗਿਆ ਹੈ, ਉਹਨਾਂ ਦੀਆਂ ਜਾਇਦਾਦਾਂ ਦਾ ਵੇਰਵਾ, ਉਹਨਾਂ ਦੀ ਜ਼ਮੀਨਾਂ ਦਾ ਵੇਰਵਾ, ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ, ਮਿੱਤਰਾਂ ਦੇ ਨਾਂ ਉੱਤੇ ਕੀਤੀ ਗਈ ਇਨਵੈਸਟਮੈਂਟ ਜਾਂ ਕਾਰੋਬਾਰ ਚੱਲਦੇ ਨੇ ਜਿਹੜੇ, ਉਹਨਾਂ ਦਾ ਵੇਰਵਾ, ਤੇ ਉਹ ਤੋਂ ਬਾਅਦ ਉਹਨਾਂ ਦੇ ਜਿਹੜੇ ਵਿਭਾਗਾਂ ਨਾਲ ਸੰਬੰਧਿਤ ਰਹੇ ਨੇ ਜਾਂ ਜਿਹੜੇ ਹਲਕਿਆਂ ਤੋਂ ਰਹੇ ਨੇ, ਉੱਥੇ ਕੀ ਕੁਛ ਉਹਨਾਂ ਦੇ ਹੱਥਾਂ ਚੋਂ ਕਿਹੜੇ ਕਾਲੇ ਕੰਮ ਹੋਏ ਨੇ, ਉਹਦੀ ਲਿਸਟ ਤਿਆਰ ਆ। ਹਾਂ, ਜੇਕਰ ਇਹ ਜਾਂਚ ਪੰਜਾਬ ਦੇ ਹਿੱਤ ਲਈ ਹੋਏਗੀ ਤਾਂ ਪੰਜਾਬ ਸਵਾਗਤ ਕਰੇਗਾ, ਜੇਕਰ ਇਹ ਜਾਂਚ ਰਾਜਨੀਤੀ ਤੋਂ ਪ੍ਰੇਰਿਤ ਹੋਏਗੀ ਕਿ ਹਾਂ ਕਾਂਗਰਸ ਸਾਨੂੰ ਮਤਲਬ ਕਿ ਸਮਰਥਨ ਦੇ ਦੇਵੇ ਜਿਹੜਾ ਆਰਡੀਨੈਂਸ ਵਾਲੇ ਮਾਮਲੇ ਤੇ, ਫਿਰ ਅਸੀਂ ਇਹਨਾਂ ਦੇ ਲੀਡਰਾਂ ਨੂੰ ਨਹੀਂ ਛੇੜਾਂਗੇ। ਜੇ ਐਂ ਕਹਿਣਾ ਹੈ ਫਿਰ ਇਹਨਾਂ ਨੂੰ ਤੁਹਾਡੀ ਰਾਜਨੀਤੀ ਤੋਂ ਪ੍ਰੇਰਿਤ ਆ ਜਾਂਚ। ਜੇ ਤੁਸੀਂ ਕਹੋ ਜੀ ਆਰਡੀਨੈਂਸ ਸਿਧਾਂਤਕ ਮਸਲਾ ਦੇਸ਼ ਦਾ, ਆਹ ਸਿਧਾਂਤਕ ਨਹੀਂ ਗਾ ਜਿਹਦੇ ਤੁਸੀਂ ਸਿਵਲ ਕੋਡ ਵਾਲੇ ਤੇ ਕਹੀ ਜਾਂਦੇ ਹੋ ਕਿ ਸਿਧਾਂਤਕ ਸਮਰਥਨ ਦਿੰਦੇ ਆ, ਕਿ ਤੁਸੀਂ ਕਹੋ ਕੋਈ ਆਰਡੀਨੈਂਸ ਵਾਲਾ ਸਿਧਾਂਤਕ ਪਹਿਲੂ ਹੈ ਜੀ ਕਿ ਹਾਂ ਕਾਨੂੰਨੀ ਤੌਰ ਤੇ ਤੰਗ ਕਰਨ ਵਾਲਾ ਹਿੱਲਾ ਲੱਗਦਾ ਇਹਨਾਂ ਦਾ ਜਾਣ ਬੁੱਝ ਕੇ, ਕਿ ਉਸ ਦੇ ਉੱਤੇ ਸਮਰਥਨ ਦਿਓ ਤੁਸੀਂ ਜੇਕਰ ਸੱਚਮੁੱਚ ਤੁਸੀਂ ਦੇਸ਼ ਹਿੱਤ ਚੋਂ। ਪਰ ਜੇ ਤੁਸੀਂ ਕਹੋ ਜੀ ਕਿ ਤੁਹਾਡਾ ਸਮਝੌਤਾ ਕਰੀ ਤੁਹਾਡੇ ਲੀਡਰਾਂ ਨੂੰ ਬਚਾਉਣ ਦਾ, ਇਹ ਗਲਤ ਹੈ। ਜੇ ਤੁਹਾਡੇ ਲੀਡਰਾਂ ਨੇ ਗਲਤ ਕੀਤਾ ਅਸੀਂ ਬਖਸ਼ਾਂਗੇ ਨਹੀਂ ਜੀ, ਫਿਰ ਤਾਂ ਸਮਝ ਆਉਂਦੀ ਹੈ। ਤੁਸੀਂ ਆਪ ਇਹ ਆਫਰ ਦੇਈ ਜਾਂਦੇ ਹੋ ਅਸੀਂ ਰਾਸਤਾ ਨਹੀਂ ਲੜਾਂਗੇ ਜੇ ਕਾਂਗਰਸ ਸਾਡੇ ਆਰਡੀਨੈਂਸ ਸਮਰਥਨ ਦੇ ਦੇਵੇ,
ਅਸੀਂ ਜੀ ਹਰਿਆਣੇ 'ਚ ਨਹੀਂ ਲੜਾਂਗੇ ਜੀ। ਜੀ। ਤੁਸੀਂ ਪੰਜਾਬ ਤੇ ਦਿੱਲੀ ਛੱਡ ਦਿਓ ਜੀ ਸਾਡੇ ਲਈ। ਤੁਸੀਂ ਸਮਝੌਤੇ ਕਰ ਰਹੇ ਹੋ। ਹਾਂਜੀ, ਬਿਲਕੁਲ, ਬਿਲਕੁਲ। ਤੁਸੀਂ ਬਦਲਾਅ ਵਾਲੀ ਰਾਜਨੀਤੀ ਨਹੀਂ ਕਰ ਰਹੇ ਜਿਹੜੀ ਗੱਲ ਕਰਦੇ ਸੀ। ਪੰਜਾਬ ਨੇ ਤਾਂ ਬੜੀ ਉਮੀਦ ਨਾਲ ਚੁਣਿਆ ਤੁਹਾਨੂੰ। ਹੂੰ। ਤੇ ਇਸ ਲਈ ਜੇਕਰ ਉਸ ਉਮੀਦ ਅਨੁਸਾਰ ਅੱਗੇ ਵਧਣਗੇ ਤਾਂ ਪੰਜਾਬ ਸ਼ਾਬਾਸ਼ੀ ਦਊਗਾ। ਜੀ। ਜੇਕਰ ਇਹ ਇਸੇ ਬਦਲਾਖੋਰੀ ਵਾਲੀ ਨੀਤੀ ਨਾਲ ਇਹਦੇ ਵਿੱਚੋਂ ਨਿਕਲੂਗੀ ਸਿਆਸਤ ਕੋਈ, ਫਿਰ ਇਹ ਆਉਣ ਵਾਲੇ ਦਿਨਾਂ 'ਚ ਸਾਫ਼ ਹੋ ਜਾਊਗਾ। ਲੁਕਿਆ ਨਹੀਂ ਰਹਿ ਸਕਦਾ ਕੁਛ। ਸੋ ਇਹ ਗੱਲ ਦਰੁਸਤ ਹੈ ਜੀ ਕਿ ਆਉਣ ਵਾਲੇ ਸਮੇਂ 'ਚ 6 ਅਕਾਲੀ ਲੀਡਰ ਜਿਨ੍ਹਾਂ 'ਚੋਂ 2 ਜਾਂ 3 ਮੰਤਰੀ ਨੇ ਤੇ ਬਾਕੀ ਵਿਧਾਇਕ ਨੇ, ਪਹਿਲੇ ਮੰਤਰੀ ਰਹੇ ਨੇ ਤੇ ਵਿਧਾਇਕ ਰਹੇ ਨੇ, ਉਹਨਾਂ ਦੇ ਉੱਤੇ ਵਿਜੀਲੈਂਸ ਨੇ ਕਾਰਵਾਈ ਦੀ ਤਿਆਰੀ ਕਰ ਲਈ। ਆਉਂਦੇ ਦਿਨਾਂ ਦੇ ਵਿੱਚ ਕੋਈ ਨੂੰ ਪੁੱਛ-ਗਿੱਛ ਲਈ ਸੱਦਿਆ ਜਾ ਸਕਦਾ। ਇੱਕਾ-ਦੁੱਕਾ ਦੀ ਗ੍ਰਿਫਤਾਰੀ ਦੀ ਵੀ ਤਿਆਰੀ। ਜੀ।